व्यूअर्स वेलकम बैक टू न्यूज़ TV 84 ब्रेक तो बाद ਹੁਣ ਅਸੀਂ ਗੱਲਬਾਤ ਕਰਦੇ ਹਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਸੀਂ ਜਾਣਦੇ ਕਿ ਟਾਈਮ ਟੂ ਟਾਈਮ ਅਸੀਂ ਤੁਹਾਡੇ ਨਾਲ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਬਾਰੇ ਗੱਲਬਾਤ ਕਰਦੇ ਰਹਿੰਦੇ ਹਾਂ। ਜਿਸ ਤਰ੍ਹਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਲਾਂਬੇ ਕਰਨ ਤੋਂ ਬਾਅਦ ਬਾਕੀ ਜਥੇਦਾਰਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਮੁਕੰਮਲ ਭੋਗ ਪਾਉਣ ਵੱਲ ਕਦਮ ਵਧਾਇਆ ਹੈ। ਨਾਨਕਸ਼ਾਹੀ ਕੈਲੰਡਰ ਤੇ ਮੁੜ ਵਿਚਾਰ ਕਰਨ ਦੇ ਬਹਾਨੇ ਨਾਲ ਇੱਕ ਐਸੀ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ RSS ਸਮਰਥਕਾਂ ਅਤੇ ਕੈਲੰਡਰ ਵਿਰੋਧੀ ਨੂੰ ਪਾਇਆ ਗਿਆ ਹੈ। ਇਸ ਸੰਬੰਧੀ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਬੀਬਾ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਅਦਾਰੇ ਦਾ ਤੇ ਤੁਹਾਡਾ ਸਭ ਤੋਂ ਪਹਿਲਾਂ ਧੰਨਵਾਦ ਹੈ ਜੀ। ਤੇ ਬਾਕੀ ਤੁਸੀਂ ਸਵਾਲ ਦੇ ਵਿੱਚ ਹੀ ਬਹੁਤ ਗੱਲਾਂ ਦੇ ਜਵਾਬ ਤਾਂ ਆਪ ਹੀ ਦੇ ਦਿੱਤੇ ਨੇ ਜੀ। ਅਸਲ 'ਚ ਜੇ ਆਪਾਂ ਇਸ ਸਾਰੇ ਪਿਛੋਕੜ ਤੇ ਝਾਤ ਮਾਰੀਏ ਨਾ, ਹਾਂਜੀ, ਤੇ ਜਦੋਂ ਤੋਂ ਹੀ ਕੈਲੰਡਰ ਲਾਗੂ ਹੋਇਆ ਤੇ ਜਿਹੜੀਆਂ ਕੈਲੰਡਰ ਦੇ ਵਿਰੋਧੀ ਤਾਕਤਾਂ ਜਿਨ੍ਹਾਂ ਵਿੱਚ RSS ਤੇ ਸਾਡੇ ਜਿਹੜੇ ਆਪਣੇ ਆਪ ਨੂੰ ਮਹਾਂਪੁਰਖ ਕਹਾਉਣ ਵਾਲੇ ਸੰਤ ਮਹਾਂਪੁਰਖ ਉਹਨਾਂ ਦੀ ਸ਼੍ਰੇਣੀ, ਇਹ ਪਹਿਲੇ ਦਿਨ ਤੋਂ ਹੀ ਮਤਲਬ ਕੈਲੰਡਰ ਦੇ ਵਿਰੋਧੀ ਗਿਣੇ ਜਾਂਦੇ ਆ। ਔਰ ਇਹ ਉਸ ਦਿਨ ਤੋਂ ਹੀ ਇਹਦੇ ਖਿਲਾਫ ਮਤਲਬ ਮੁਹਿੰਮ ਚਲਾਈ ਹੋਈ ਸੀ ਇਹਨਾਂ ਨੇ ਕਿ ਜਿਹੜਾ ਕੈਲੰਡਰ ਆ ਇਹਦਾ ਭਗਵਾਂ ਕਰਨ ਕਰਕੇ ਇਹਨੂੰ ਫਿਰ ਤੋਂ ਦੁਬਾਰਾ ਜਿਹੜੀ ਚੰਦਰਮਾ ਪ੍ਰਣਾਲੀ ਆ ਜਿਹੜੀ ਕਿ ਬਿਕਰਮਨੀ ਕੈਲੰਡਰ ਨੂੰ ਸਾਹਮਣੇ ਲਿਆਉਂਦੀ ਆ ਉਹਦੇ ਵਿੱਚ ਲਾਗੂ ਕੀਤਾ ਜਾਵੇ। ਅਸਲ 'ਚ ਇਹਨਾਂ ਦਾ ਕੈਲੰਡਰ ਦੇ ਨਾਲ ਮੈਨੂੰ ਲੱਗਦਾ ਬਹੁਤਾ ਰੌਲਾ ਸ਼ਾਇਦ ਨਾ ਹੋਵੇ। ਇਹਨਾਂ ਦਾ ਤਾਂ ਸਾਰਾ ਕੁਝ ਸਮੇਟ ਕੇ ਫਿਰ ਤੋਂ ਇਹਨੂੰ ਭਗਵਾਂ ਕਰਨ ਦਾ ਹਾਲਾਤ ਇਸ ਤਰ੍ਹਾਂ ਦੇ ਬਣਾਉਣ ਦਾ ਕਿ ਜਿੱਦਾਂ ਦੇ 1920 ਤੋਂ ਪਹਿਲਾਂ ਦੇ ਸੀ ਕਿ ਉਦੋਂ ਜਿਹੜੇ ਸਾਡੇ ਜਿਹੜਾ ਤਬਕਾ ਸੀਗਾ ਪ੍ਰਚਾਰ ਕਰਨ ਵਾਲਾ, ਇੱਕ ਪਾਸੇ ਇਹਨੇ ਜਨੇਊ ਪਾਇਆ ਹੁੰਦਾ ਸੀ, ਦੂਜੇ ਪਾਸੇ ਕਿਰਪਾਨ ਵੀ ਪਾਈ ਹੁੰਦੀ ਸੀ। ਇਹ ਜਿਹੜੇ ਨਿਰਮਲਾ ਭੇਖ ਆ ਜਾਂ ਸੰਤ ਮਹਾਂਪੁਰਖਾਂ ਦੀ ਜਿਹੜੀ ਸ਼੍ਰੇਣੀ ਆ, ਇਹਨਾਂ ਦੇ ਜੇ ਟੋਟਲ ਆਪਾਂ ਪਿਛੋਕੜ ਤੇ ਝਾਤ ਮਾਰੀਏ ਤੇ ਇਹਨਾਂ ਦੇ ਵਿੱਚ ਤਾਂ RSS ਦੀ ਜਿਹੜੀ ਬਹੁਤੇ ਸੰਤਾਂ ਦੇ ਵਿੱਚ RSS ਦੇ ਵਿੱਚ ਤਾਂ ਇਹਨਾਂ ਦੀ ਸੋਚ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੈਗਾ। ਤੇ ਜੇ ਕਦੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਨੇ ਇਹ ਕਿਹਾ ਸੀ ਕਿ ਜਿਹੜੇ ਸਿੱਖ ਆ ਇਹੋ ਲਵ ਕੁਸ਼ ਦੀ ਔਲਾਦ ਆ, ਇਹ ਵਿਦਆਊਟ ਮੀਨਿੰਗ ਨਹੀਂ ਹੈਗਾ। ਇਹ ਸਾਰਾ ਕੁਛ ਇੱਕ ਪ੍ਰੋਸੈਸ ਦਾ ਹਿੱਸਾ ਆ ਜਿਹਦੇ ਅਧੀਨ ਲਿਆ ਕੇ ਸਾਨੂੰ ਫਿਰ ਤੋਂ ਇਹ ਜਿਹੜੀ RSS ਦੀ ਪੰਜਾਲੀ ਆ ਉਹਦੇ ਵਿੱਚ ਉਹਦੇ ਥੱਲੇ ਦੇਣਾ ਚਾਹੁੰਦੇ ਆ। ਔਰ ਕੈਲੰਡਰ ਉਹਦਾ ਇੱਕ ਲੇਟੈਸਟ ਦੀ ਫਾਰਮ ਹੈਗੀ ਆ। ਤੇ ਜਿਵੇਂ ਕਿ ਤੁਸੀਂ ਪਹਿਲਾਂ ਹੀ ਕਿਹਾ ਕਿ ਸਰਦਾਰ ਬਲਵੰਤ ਸਿੰਘ ਨੰਦਗੜ੍ਹ ਜਿਹੜੇ ਕਿ ਇੱਕ ਥੰਮ ਵਾਂਗ ਪਿਛਲੇ ਸਾਰੇ ਸਮੇਂ 'ਚ 2010 ਤੋਂ ਲੈ ਕੇ ਅੱਜ ਤੱਕ ਇੱਕ ਥੰਮ ਵਾਂਗ ਇਸ ਕੈਲੰਡਰ ਦੇ ਨਾਲ ਖੜੇ ਰਹੇ ਨੇ ਔਰ ਜਿੰਨੀ ਦੇਰ ਤਾਈਂ ਉਹ ਸੇਵਾ 'ਚ ਰਹੇ ਨੇ ਉਹਨਾਂ ਨੇ ਇਹਨੂੰ ਬਦਲਣ ਨਹੀਂ ਦਿੱਤਾ। ਤੇ ਇਹ ਅਸਲ 'ਚ RSS ਦੀ, ਅਕਾਲ ਤਖ਼ਤ ਸਾਹਿਬ ਦੇ ਤਖ਼ਤਾਂ ਦੇ ਬਾਕੀ ਜਥੇਦਾਰਾਂ ਦੀ ਤੇ ਖਾਸ ਕਰਕੇ ਸਾਡੀ ਤੁਸੀਂ ਇਸ ਤਰ੍ਹਾਂ ਕਹਿ ਲਓ ਕਿ ਸਿਆਸੀ ਔਰ ਧਾਰਮਿਕ ਜਿਹੜੀ ਲੀਡਰਸ਼ਿਪ ਆ ਇਹਦੇ ਮੌਜੂਦਾ ਸਰਦਾਰ ਬਲਵੰਤ ਸਿੰਘ ਨੰਦਗੜ੍ਹ ਉਹਨਾਂ ਦੇ ਗਲੇ ਦੀ ਹੱਡੀ ਸੀ ਕਿ ਉਹ ਕਿਸੇ ਪਾਸੇ ਉਹਨੂੰ ਜਾਣ ਨਹੀਂ ਦਿੰਦੇ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇੱਕ ਬਹਾਨਾ ਬਣਾ ਕੇ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਫਾਰਗ ਕੀਤਾ ਤੇ ਨਾਲ ਦੀ ਨਾਲ ਹੀ ਜਿਹੜੀ ਕਿ ਸਾਡੀ ਬੜੇ ਚਿਰ ਤੋਂ ਮੰਗ ਸੀ ਕਿ ਹਾਂ ਤੁਸੀਂ ਅਗਰ ਤੁਹਾਨੂੰ ਕੋਈ ਲੱਗਦਾ ਕਿ ਕੈਲੰਡਰ ਦੇ ਵਿੱਚ ਕੋਈ ਨਵੇਂ ਇਸ਼ੂ ਸਾਹਮਣੇ ਆ ਗਏ ਜਾਂ ਨਵੀਂ ਕੋਈ ਖੋਜ ਇਤਿਹਾਸਿਕ ਸਾਹਮਣੇ ਆ ਗਈ ਆ ਜਾਂ ਤੁਸੀਂ ਸਮਝਦੇ ਆ ਕਿ ਇਹ ਗੱਲ ਗਲਤ ਆ ਜਾਂ ਠੀਕ ਕਰਨੀ ਆ ਤੇ ਉਹਦੇ ਲਈ ਇੱਕ ਬਕਾਇਦਾ ਜਦੋਂ ਕੈਲੰਡਰ ਬਣਿਆ ਸੀ ਉਦੋਂ ਹੀ ਇੱਕ ਕਮੇਟੀ ਬਣੀ ਸੀ। ਉਹਦਾ ਪ੍ਰੋਸੈਸ ਬਕਾਇਦਾ ਸਟਿਲ ਇਨ ਪ੍ਰੋਸੈਸ ਹੈਗਾ, ਸਟਿਲ ਇਨ ਪਲੇਸ ਹੈਗਾ। ਤੇ ਉਹਦੇ ਹਿਸਾਬ ਦੇ ਨਾਲ ਕੈਲੰਡਰ ਦੇ ਜਿਹੜੇ ਮਾਹਰ ਆ ਉਹਨਾਂ ਨੂੰ ਤੁਸੀਂ ਆਪਣੇ ਦਾਅਵੇ ਅਦਾਜ ਦੇ ਕੇ ਉਹਨਾਂ ਨੂੰ ਦੱਸ ਸਕਦੇ ਵੀ ਤੁਸੀਂ ਇਹਦੇ ਬਾਰੇ ਸਾਨੂੰ ਦੱਸੋ। ਤੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਡੀ ਜਿਹੜੀ ਧਾਰਮਿਕ ਲੀਡਰਸ਼ਿਪ ਆ ਉਸਨੇ ਇਸ ਲਈ ਸਿਆਸੀ ਲੀਡਰਸ਼ਿਪ ਦੇ ਅੱਗੇ ਗੋਡੇ ਟੇਕੇ ਹੋਏ ਆ ਔਰ ਸਾਡੀ ਸਿਆਸੀ ਲੀਡਰਸ਼ਿਪ ਕੰਪਲੀਟਲੀ RSS ਦੇ ਪ੍ਰਭਾਵ ਥੱਲੇ ਆ। ਔਰ ਮੌਜੂਦਾ ਜਿਹੜੇ ਕੱਲ ਜਾਂ ਪਰਸੋਂ ਦੇ ਹਾਲਾਤ ਸੀ ਜਿਸ ਤਰ੍ਹਾਂ ਲੱਗ ਰਿਹਾ ਸੀ ਬਿਲਕੁਲ ਉਹੀ ਹੋਇਆ ਕਿ ਇਹਨਾਂ ਨੇ ਆਪਣੇ ਵੱਲੋਂ ਤਾਂ ਇੱਕ ਮਾਹਰਾਂ ਦੀ ਕਮੇਟੀ ਬਣਾਈ ਹੈ। ਅਗਰ ਇਹਦੇ ਵਿੱਚ ਸਰਦਾਰ ਪਾਲ ਸਿੰਘ ਪੁਰੇਵਾਲ ਜਿਹੜੇ ਕਿ ਖੁਦ ਰਚਇਤਾ ਨੇ ਨਾਨਕਸ਼ਾਹੀ ਕੈਲੰਡਰ ਦੇ, ਉਹਨਾਂ ਨੂੰ ਬਾਹਰ ਕੱਢ ਲਿਆ ਜਾਵੇ ਤੇ ਫਿਰ ਜਿੱਧਰ ਦੇਖਤੇ ਹੈ ਉਧਰ ਤੁਮ ਹੀ ਤੁਮ, ਫਿਰ ਤਾਂ ਸਾਰੇ ਉਹ RSS ਸਾਰੀ ਉਹੀ ਨਜ਼ਰ ਆਉਂਦੀ ਹੈ। ਅਨੁਰਾਗ ਸਿੰਘ ਬਾਰੇ
ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈਗਾ। ਔਰ SGPC ਨੂੰ ਖੁਦ ਸੰਗਤਾਂ ਦੇ ਸਾਹਮਣੇ ਬੜਾ ਸ਼ਰਮਸਾਰ ਹੋਣਾ ਪਿਆ ਸੀ ਜਦੋਂ ਨਰਾਜ ਸਿੰਘ ਨੇ ਸਿੱਖੀ ਦੀ ਪਰਿਭਾਸ਼ਾ ਵਾਸਤੇ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਦਿੱਤਾ ਸੀ। ਕਰਨਾ ਨਿਸ਼ਾਨ ਜਿਸ ਬੇਸ਼ਰਮੀ ਦੀ ਹੱਦ ਤੱਕ ਜਾ ਕੇ ਇਸ ਸੱਜਣ ਨੇ ਹਰ ਮੀਟਿੰਗ 'ਚ ਸ਼ਾਮਲ ਹੋ ਕੇ ਉੱਥੇ ਮੰਨੀ ਹੈ ਗੱਲ ਵੀ ਹਾਂ ਜਿੰਨੇ ਇਸ਼ੂ ਨੇ ਸਾਰੇ ਸਹੀ ਆ, ਔਰ ਅਜੇ ਤੱਕ ਵੀ ਉਹ ਉਸ ਤੋਂ ਪਾਸੇ ਨਹੀਂ ਹਟਦੇ। ਮੈਂ ਸਰਦਾਰ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ ਵੀ ਬੇਨਤੀ ਕਰਾਂਗਾ ਕਿ ਪੰਥ ਦੀ ਬੇੜੀ ਨੂੰ ਹੋਰ ਡੱਕੇ ਡੋਲੇ ਨਾ ਦਿਓ, ਕਿਸੇ ਪਾਸੇ ਉਹਨੂੰ ਤੁਰਨ ਦਿਓ। ਹਾਂ, ਅਗਰ ਕੋਈ ਤੁਹਾਡੇ ਦਾਅਵੇ ਇਤਰਾਜ਼ ਹਨ ਤੇ ਉਹਨਾਂ ਨੂੰ ਬਕਾਇਦਾ ਪੇਸ਼ ਕਰਕੇ ਹਰ ਵਾਰੀ ਉਹੀ ਇਸ਼ੂ, ਜੇ ਜਿਹੜਾ ਇਸ਼ੂ ਸੈਟਲ ਹੋ ਚੁੱਕਿਆ ਹੁੰਦਾ, ਕਰਨਲ ਨਿਸ਼ਾਨ ਦੀ ਇਹ ਸਮੱਸਿਆ ਕਿ ਉਹ ਹਰ ਵਾਰੀ ਉਹ ਇਸ਼ੂ ਉਠਾਉਂਦੇ ਨੇ। ਰਹੇ ਲਾਂਬਾ ਸਾਹਿਬ, ਇਹਨਾਂ ਦਾ ਇਤਿਹਾਸ ਤਾਂ ਆਪਾਂ ਸਾਰੇ ਜਾਣਦੇ ਹਾਂ। ਇਹ ਕਿੰਨੇ ਕੁ ਕੈਲੰਡਰ ਦੇ ਵਿਦਵਾਨ ਨੇ, ਸੰਗਤਾਂ ਬਾਖੁਦ ਜਾਣਦੀਆਂ ਨੇ। ਤੇ ਫਿਰ ਇਸ ਵਾਰੀ ਨਿਹੰਗ ਸਿੰਘ ਜਥੇਬੰਦੀਆਂ, ਨਿਰਮਲਾ ਭੇਖ, ਸੰਤ ਮਹਾਂਪੁਰਖਾਂ ਦੀ ਸ਼੍ਰੇਣੀ, ਇਹ ਸਾਰੇ ਹੀ ਆਪਣੀ ਆਪਣੀ ਜਗ੍ਹਾ ਸਤਿਕਾਰ ਦੇ ਪਾਤਰ ਹੋ ਸਕਦੇ ਆ। ਇਹਨਾਂ ਦੀ ਸੇਵਾ ਸਾਰਿਆਂ ਨੂੰ ਤਾਂ ਆਪਾਂ ਨਹੀਂ ਨਿੰਦ ਸਕਦੇ, ਤੇ ਜਿੰਨੀ ਵੀ ਇਹ ਕੋਈ ਕੌਮ ਦੀ ਸੇਵਾ ਕਰਦੇ ਹੋਣਗੇ, ਪਰ ਇਹਨਾਂ ਨੂੰ ਇਹ ਬੇਨਤੀ ਆ ਕਿ ਤੁਸੀਂ ਕੈਲੰਡਰ ਬਾਰੇ ਕੁਛ ਨਹੀਂ ਜਾਣਦੇ। ਹਾਂ, ਜਿਹੜੇ ਲੋਕ ਕੈਲੰਡਰ ਬਾਰੇ ਜਾਣਦੇ ਨੇ ਉਹ ਉਹਨਾਂ ਦੀ ਇੱਕ ਕਮੇਟੀ ਬਣੇ। ਔਰ ਅਸੀਂ ਅੱਜ ਦੇ ਆਪਣੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜਾ ਕਲੀਅਰ ਕੱਟ ਅਸੀਂ ਇਹਦੇ ਤੇ ਸਟੈਂਡ ਲਿਆ ਕਿ ਅਸੀਂ ਇਹ ਕਮੇਟੀ ਨੂੰ ਰੱਦ ਕਰਦੇ ਹਾਂ, ਔਰ ਇਹ ਕੈਲੰਡਰ ਨੂੰ ਸੋਧਣ ਵਾਸਤੇ ਅਗਰ ਜੇ ਇਹਨਾਂ ਦੇ ਲਫ਼ਜ਼ਾਂ ਦੇ ਵਿੱਚ ਕੋਈ ਤਰੁੱਟੀਆਂ ਹਨ ਤੇ ਇਹ ਕੈਲੰਡਰ ਦੇ ਜਿਹੜੇ ਮਾਹਰ ਆ ਉਹਨਾਂ ਦੀ ਕਮੇਟੀ ਬਣਾਈ ਜਾਵੇ, ਤੇ ਨਾ ਕਿ 2 ਮੈਂਬਰ SGPC ਦੇ, ਇੱਕ ਮੈਂਬਰ ਦਿੱਲੀ ਦਾ। ਤੇ ਹਾਲਾਂਕਿ ਪਾਕਿਸਤਾਨ ਦੇ ਜਿਹੜੇ ਬਹੁਤੇ ਇਤਿਹਾਸਕ ਸਥਾਨ ਆ ਜਿਹੜੇ ਸਾਡੇ, ਉਹ ਪਾਕਿਸਤਾਨ 'ਚ ਵੀ ਆ, ਉਹਨਾਂ ਦਾ ਇਹਨਾਂ ਨੇ ਜ਼ਿਕਰ ਤੱਕ ਹੀ ਨਹੀਂ ਕੀਤਾ ਵੀ ਉਹਨਾਂ ਦਾ ਵੀ ਕੋਈ ਨੁਮਾਇੰਦਾ ਲਿਆ ਜਾਵੇ। ਸੋ ਅਸੀਂ ਇੱਕ ਵਾਰੀ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਤੇ ਬਾਕੀ ਦੀ ਸਾਰੀ ਸਮੁੱਚੀ ਧਾਰਮਿਕ ਲੀਡਰਸ਼ਿਪ ਨੂੰ ਇਹ ਬੇਨਤੀ ਕਰਦੇ ਹਾਂ ਕਿ ਡਿਊ ਪ੍ਰੋਸੈਸ ਜਿਹੜਾ ਕੈਲੰਡਰ ਨੂੰ, ਮੰਨ ਲਓ ਜੇ ਤੁਹਾਡੇ ਨਿਗਾਹ 'ਚ ਕੋਈ ਤਰੁੱਟੀ ਲੱਗਦੀ ਆ, ਇਹਨੂੰ ਡਿਊ ਪ੍ਰੋਸੈਸ ਦਿੱਤਾ ਜਾਵੇ। ਕੈਲੰਡਰ ਦੇ ਜਿਹੜੇ ਮਾਹਰ ਆ ਸਾਰੀ ਦੁਨੀਆ 'ਚ ਬਹੁਤ ਨੇ, ਉਹਨਾਂ ਦੀ ਇੱਕ ਕਮੇਟੀ ਬਣਾ ਲਈ ਜਾਵੇ ਤੇ ਫਿਰ ਉਹਨਾਂ ਨੂੰ ਦਾਅਵੇ ਇਤਰਾਜ਼ ਦੇ ਕੇ ਉਹਨਾਂ ਤੋਂ ਜਿਹੜਾ ਫੈਸਲਾ ਆ ਉਹ ਕਰਵਾਇਆ ਜਾਵੇ, ਨਾ ਕਿ ਜਿਹਨਾਂ ਨੂੰ ਕੈਲੰਡਰ ਦਾ ਬਾਰੇ ਗਿਆਨ ਹੀ ਕੁਛ ਨਹੀਂ ਹੈਗਾ ਤੇ ਉਹ ਇਸ ਸਥਿਤੀ ਨੂੰ ਹਾਸੋਹੀਣੀ ਨਾ ਬਣਾਉਣ। जी बिल्कुल। ਤੇ ਵੀਰ ਜੀ I would like to ask you a question one more, ਇਹਦੇ ਅਕੋਰਡਿੰਗ ਹੀ ਫੋਲੋ ਅਪ ਕਰਨਾ ਚਾਹੁੰਦੇ। ਜਿਸ ਤੁਸੀਂ ਗੱਲ ਕੀਤੀ ਕਿ ਪਾਲ ਸਿੰਘ ਪੁਰੇਵਾਲ ਤੋਂ ਸਿਵਾ ਉੱਥੇ ਕੋਈ ਹੋਰ ਨਹੀਂ ਹੈਗਾ, ਬਾਕੀ ਸਾਰੇ ਉਹਨਾਂ ਦੇ ਆਪਣੇ ਹੀ ਬੰਦੇ ਨੇ। ਐਂਡ ਜਿਸ ਗੱਲ ਕੀਤੀ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਹੋਰ ਕਮੇਟੀ ਨਾਲ ਉਹਨਾਂ ਨੇ ਗੱਲਬਾਤ ਨਹੀਂ ਕੀਤੀ, ਇੱਕ ਪੱਖੀ ਇਹਨਾਂ ਦਾ ਸਭ ਕੁਛ ਹੋਏਗਾ। ਪਰ ਤੁਸੀਂ ਆਈ ਅੰਡਰਸਟੈਂਡ ਕਿ ਸਾਰੇ ਮਾਹਰ ਨੇ ਬਾਹਰ ਦੇ ਦੇਸ਼ਾਂ ਦੇ ਵਿੱਚ, ਤੁਸੀਂ ਹੋ, ਤੁਸੀਂ ਤਾਂ ਉਹਨਾਂ ਟਾਈਮ ਟੂ ਟਾਈਮ ਚਿੱਠੀਆਂ ਲਿਖਦੇ ਰਹਿੰਦੇ ਹੋ, ਪਰ ਆਮ ਸਿੱਖ ਜੋ ਸਾਡੇ ਵਰਗੇ ਸਿੱਖ ਨੇ, ਅਸੀਂ ਕਿਸ ਤਰ੍ਹਾਂ ਉਹਨਾਂ 'ਤੇ ਪ੍ਰੈਸ਼ਰ ਪਾ ਸਕਦੇ ਹਾਂ? What can we do from our end? ਦੇਖੋ, ਸਾਰੀਆਂ ਸੰਗਤਾਂ ਜਿਹੜੀਆਂ ਹੈਗੀਆਂ ਇੱਕ ਮੁੱਠ ਇੱਕ ਆਵਾਜ਼ ਹੋ ਗਏ ਆਪਣੇ ਆਪਣੇ ਸੰਸਥਾਵਾਂ ਦੇ ਰਸਤੇ, ਗੁਰਦੁਆਰਾ ਸਾਹਿਬਾਨ ਤੋਂ ਜਾਂ ਜਿਸ ਵੀ ਕਿਸੇ ਫੋਰਮ ਤੋਂ, ਜਿਹੜੇ ਸਿੱਖੀ ਦੇ ਬਹੁਤ ਸਾਰੇ ਫੋਰਮ ਨੇ ਅਸਲੇ ਸਾਰੀ ਦੁਨੀਆ 'ਚ, ਸਾਰਿਆਂ ਤੋਂ ਹੀ ਉਹਨਾਂ ਨੂੰ ਚਿੱਠੀਆਂ ਲਿਖਣੀਆਂ ਚਾਹੀਦੀਆਂ। ਔਰ ਜਿੰਨੀ ਦੇਰ ਤੱਕ ਅਸੀਂ ਬੇਨਤੀ ਕਰਾਂਗੇ ਸੰਗਤਾਂ ਨੂੰ ਕਿ ਜਿੰਨੀ ਦੇਰ ਤੱਕ ਇਹਦਾ ਜਿਹੜਾ ਸਹੀ ਪ੍ਰੋਸੈਸ ਆ ਨਹੀਂ ਅਪਣਾਇਆ ਜਾਂਦਾ, ਤਦ ਤੱਕ 2003 ਵਾਲਾ ਜਿਹੜਾ ਨਾਨਕਸ਼ਾਹੀ ਕੈਲੰਡਰ ਆ ਉਸ ਨੂੰ ਅਪਣਾਈ ਰੱਖਿਆ ਜਾਵੇ। ਔਰ ਆਪਣੇ ਜਿਹੜੇ ਪੁਰਬ ਨੇ, ਜਿੰਨੇ ਇਤਿਹਾਸਕ ਦਿਹਾੜੇ ਨੇ, ਸਾਰੇ ਦੇ ਸਾਰੇ ਉਹ ਨਾਨਕਸ਼ਾਹੀ ਕੈਲੰਡਰ 2003 ਦੇ ਹਿਸਾਬ ਨਾਲ ਮਨਾਏ ਜਾਣ। ਅਤੇ ਅਸੀਂ ਬੜੇ ਭਰੇ ਮਨ ਨਾਲ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਇਹ ਜਿਹੜੀ ਮੌਜੂਦਾ ਕਾਬਜ਼ ਲੋਕ ਨੇ SGPC ਦੇ ਉੱਪਰ, ਅਸੀਂ ਕਦੀ ਨਹੀਂ ਇਹਨਾਂ ਨੂੰ ਨਿੰਦਿਆ, ਅਸੀਂ ਕਦੀ ਨਹੀਂ ਚਾਹੁੰਦੇ ਕੋਈ ਹੋਰ ਇਸ ਸਥਾਨ ਤੇ ਆ ਕੇ SGPC ਦਾ ਪ੍ਰਬੰਧ ਸੰਭਾਲੇ। ਪਰ ਮੈਨੂੰ ਲੱਗਦਾ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਿੱਖੀ ਦੀ ਹਰ ਇੰਸਟੀਟਿਊਸ਼ਨ ਨੂੰ, ਹਰ ਸੰਸਥਾ ਨੂੰ, ਹਰ ਵਿਚਾਰਧਾਰਾ ਨੂੰ ਜਿਸ ਤਰ੍ਹਾਂ ਇਹਨਾਂ ਨੇ ਢਹਿ ਢੇਰੀ ਕਰਨਾ ਸ਼ੁਰੂ ਕੀਤਾ ਹੋਇਆ, ਤੇ ਮੈਨੂੰ ਲੱਗਦਾ ਕਿ ਇਹਨਾਂ ਦਾ ਜਿਹੜਾ ਸਮਾਂ ਆ ਉਹ ਪੂਰਾ ਹੁੰਦਾ ਜਾਂਦਾ। ਔਰ ਸਮੁੱਚੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦੀ ਤਿਆਰੀ ਰੱਖੀ ਜਾਏ ਕਿ ਇਹ ਜਿਹੜੇ ਲੋਕ ਨੇ, ਇਹਨਾਂ ਨੂੰ ਇਸ ਕਬਜ਼ੇ ਤੋਂ, ਜਿਹੜੇ ਗੁਰਦੁਆਰਾ ਸਾਹਿਬ ਨੇ, ਇੱਕ ਵਾਰੀ ਫਿਰ ਮਹੰਤਾਂ ਤੋਂ ਮੁਕਤ ਕਰਵਾਇਆ ਜਾਵੇ, ਤਾਂ ਜੋ ਸਹੀ ਸੋਚ ਦਾ ਸਹੀ ਪ੍ਰਬੰਧ ਆ ਕੇ
ਪੰਥਕ ਰਹੁ ਰੀਤਾਂ ਅਨੁਸਾਰ, ਪੰਥਕ ਰਵਾਇਤਾਂ ਦੇ ਅਨੁਸਾਰ ਹਾਂਜੀ ਅਸੀਂ ਜਿਹੜਾ ਆਪਣੇ ਕਾਰਜ ਉਹ ਕਰ ਸਕੀਏ। ਜੀ ਬਿਲਕੁਲ ਬਿਲकुल ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਇਸ ਮੁੱਦੇ ਦੇ ਉੱਪਰ ਫਿਰ ਤੋਂ ਸਾਰੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਗਿਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।